ਪੁਰਾਣੇ ਵਕਤਾਂ ਦੇ ਵਿੱਚ ਖੂਹ ਹੁੰਦੇ ਸੀ ਜਿਨ੍ਹਾਂ ਦੇ ਵਿੱਚੋਂ ਪਾਣੀ ਪੀਂਦੇ ਹੁੰਦੇ ਸਨ। ਫਿਰਕੀ ਲੱਗੀ ਹੁੰਦੀ ਸੀ, ਭੌਣੀ ਉਹਨੂੰ ਕਹਿੰਦੇ ਹੁੰਦੇ ਸਨ। ਉਹਦੇ ਨਾਲ ਲਾਜਤ ਬੋਕਾ ਹੁੰਦਾ ਸੀ, ਉਹ ਖਿੱਚ ਕੇ ਉਹਦੇ ਨਾਲ ਪਾਣੀ ਜਿਹੜਾ ਹੈਗਾ ਕੱਢ ਕੇ ਪਾਣੀ ਪੀਂਦੇ ਸੀ। ਅੱਲਾਹ ਤਾਲਾ ਦਾ ਨਿਜ਼ਾਮ ਦੇਖੋ ਤੁਸੀਂ, ਜਿਸ ਖੂਹ ਦੇ ਵਿੱਚੋਂ ਰੈਗੂਲਰ ਪੀਣ ਵਾਲੇ ਪਾਣੀ ਕੱਢੀ ਜਾਂਦੇ ਸਨ, ਪੀਤੀ ਜਾਂਦੇ ਸਨ, ਉਹ ਜਿਹੜੇ ਖੂਹ ਸਨ ਨਾ, ਉਹਨਾਂ ਖੂਹਾਂ ਦੇ ਵਿੱਚ ਅੱਲਾਹ ਤਾਲਾ ਜ਼ਾਤ ਪਾਣੀ ਹੋਰ ਭੇਜੀ ਰੱਖਦੀ ਸੀ। ਔਰ ਜਿਹੜੇ ਖੂਹਾਂ ਦੇ ਵਿੱਚੋਂ ਪਾਣੀ ਕੱਢਣਾ ਬੰਦ ਕਰ ਦਿੰਦੇ ਸੀ, ਉਹ ਖੂਹ ਸੁੱਕ ਜਾਂਦੇ ਸੀ। ਮੇਰੀ ਗੱਲ ਸ਼ਾਇਦ ਕੋਈ ਥੋੜੀ ਬਹੁਤੀ ਸਮਝ ਆ ਗਈ ਹੋਵੇ ਵੀ ਖੂਹਾਂ ਚੋਂ ਜਿਸ ਖੂਹ ਦੇ ਵਿੱਚੋਂ ਪਾਣੀ ਕੱਢੀ ਜਾਂਦੇ ਸਨ, ਪੀਤੀ ਜਾਂਦੇ ਸਨ ਲੋਕ, ਉਹ ਖੂਹ ਦਾ ਪਾਣੀ ਲੋਕਾਂ ਦੇ ਕੰਮ ਆਉਂਦਾ ਸੀ। ਉਨੀ ਦੇਰ ਤਾਈਂ ਉਹ ਖੂਹ ਦੇ ਵਿੱਚ ਪਾਣੀ ਹੁੰਦਾ ਸੀ। ਜਦੋਂ ਲੋਕ ਉਹਨੂੰ ਪੀਣਾ ਛੱਡ ਗਏ 2 ਸਾਲ 4 ਸਾਲ, ਉਹ ਖੂਹ ਸੁੱਕ ਜਾਂਦੇ ਸੀ। ਹਾਲਾਂਕਿ ਪਾਣੀ ਦਾ ਲੈਵਲ ਉਹਦੇ ਨਾਲੋਂ ਉੱਚਾ ਸੀ, ਉਹ ਭਰੇ ਰਹਿਣੇ ਚਾਹੀਦੇ ਸੀ, ਲੇਕਿਨ ਨਹੀਂ। ਔਰ ਇਹ ਖਾਸ ਕਰ ਮਿੱਠੇ ਖੂਹ ਉਹ ਸੁੱਕ ਜਾਂਦੇ ਸੀ। ਇਹ ਤੋਂ ਮਤਲਬ ਇਹ ਨਿਕਲਦਾ ਹੈ, ਜਿਹੜੇ ਬੰਦੇ ਰੱਬ ਦੀ ਰਾਹ ਤੇ ਖੈਰਾਤ ਕਰਦੇ ਰਹਿੰਦੇ ਨੇ, ਉਹਨਾਂ ਖੂਹਾਂ ਦੇ ਵਿੱਚ ਰੱਬ ਮਾਲ ਪਾਈ ਰੱਖਦਾ, ਰਿਜ਼ਕ ਦਿੱਤੀ ਰੱਖਦਾ। ਔਰ ਜਿਹੜੇ ਖੂਹ ਉਹ ਜਿਹੜੇ ਵੰਡਦੇ ਨੇ, ਜਿਹੜਾ ਤਕਸੀਮ ਕਰਦੇ ਨੇ, ਉਹ ਹੁੰਦੇ ਨੇ ਮਿੱਠੇ ਖੂਹ। ਔਰ ਜਿਹੜੇ ਇਕੱਠਾ ਕੀਤੀ ਜਾਂਦੇ ਨੇ ਮਾਲ, ਰੁਪਈਆ ਰੁਪਈਆ ਉਧਰੋਂ ਖੋ ਪਿੱਟ, ਕਿਸ ਦਾ ਹੱਕ ਖਾ, ਕਿਸੇ ਨਾਲ ਜ਼ਿਆਦਤੀ ਕਰ, ਅਰਬਾਂ ਖਰਬਾਂ ਦੇ ਚੱਕਰਾਂ ਦੇ ਵਿੱਚ ਨੇ, ਉਹਨਾਂ ਖੂਹਾਂ ਨੂੰ ਰੱਬ ਆਸਤਾ ਆਸਤਾ ਸਕਾ ਦਿੰਦਾ ਹੈ। ਬਹੁਤ ਸਾਰੇ ਕਬੀਲੇ, ਖਾਨਦਾਨ, ਛੋਟੇ, ਅਸੀਂ ਸ਼ਹਿਰਾਂ ਦੇ ਹਵਾਲੇ ਨਾਲ ਗੱਲ ਕਰਨੇ ਆ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਜਿਹੜੇ ਖਾਨ ਖਵਾਉਂਦੇ ਸੀ ਆਪਣੇ ਆਪ ਨੂੰ, ਉਹਨਾਂ ਦੀਆਂ ਨਸਲਾਂ ਅੱਜ ਕੱਲ੍ਹ ਜਿਹੜੀਆਂ ਮੰਗਦੀਆਂ ਫਿਰਦੀਆਂ ਨੇ। ਮਕਾਨ ਵਿਕ ਗਏ, ਜਾਇਦਾਦਾਂ ਵਿਕ ਗਈਆਂ, ਫੈਕਟਰੀਆਂ ਕਾਰਖਾਨੇ ਵਿਕ ਗਏ। ਮਕਸਦ ਇਹ ਆ ਕਿ ਇਹ ਰੱਬ ਨੇ ਦਿੱਤਾ ਹੈ ਰਿਜ਼ਕ ਇੱਕ ਖੂਹ ਦੀ ਸ਼ਕਲ ਦੇ ਵਿੱਚ। ਇਹਦੇ ਵਿੱਚੋਂ ਜਿੰਨਾ ਲੋਕ ਫੈਜ਼ ਲੈਣਗੇ, ਜਿੰਨਾ ਤੁਸੀਂ ਤਕਸੀਮ ਕਰੋਗੇ, ਉਹਨਾਂ ਰੱਬ ਇਸ ਖੂਹ ਦੇ ਵਿੱਚ ਪਾਈ ਜਾਏਗਾ। ਤੁਹਾਡਾ ਖੂਹ ਭਰੇ ਦਾ ਭਰਿਆ ਰਹੇਗਾ। ਮੇਰੀ ਗੱਲ ਚੰਗੀ ਲੱਗੀ ਹੋਵੇ, ਸਮਝ ਆਈ ਹੋਵੇ, ਤੈਨੂੰ ਅੱਗੇ ਸ਼ੇਅਰ ਕਰ ਦਿਆ ਜੇ। ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਮੇਰੇ ਚੈਨਲ ਨੇ, ਉਹਨਾਂ ਨੂੰ ਸਬਸਕ੍ਰਾਈਬ ਕਰ ਲਿਆ ਜੇ। ਅੱਲਾ ਖੁਸ਼ ਰੱਖੇ, ਹੱਸਦੇ ਵਸਦੇ ਰਹੋ। ਅੱਲਾ ਹਾਫਿਜ਼।